ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 4 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਸ਼ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਤੁਹਾਨੂੰ ਸਵੇਰੇ ਦੱਸਿਆ ਸੀ, ਮਿਸ਼ੀਗਨ ਦੇ ਵਿੱਚ ਅੱਜ ਵੋਟਾਂ ਪੈ ਰਹੀਆਂ ਆ। ਉੱਥੇ ਸੈਨੇਟ ਦੀ ਪ੍ਰਾਇਮਰੀ ਆ। ਡੈਮੋਕ੍ਰੇਟ ਕੈਂਡੀਡੇਟਸ ਤੋਂ ਅਬਦੁਲ ਸਾਇਦ ਤੇ ਇੱਕ ਸੈਂਟਰਿਸਟ ਹੈਲੀ ਸਟੀਵਨਸ ਆ। ਸੋ ਦੋਨੋਂ ਜਣੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੈਨੇਟ ਦੀ। ਸੋ ਡੈਮੋਕ੍ਰੈਟਿਕ ਪਾਰਟੀ ਦੇ ਲਈ ਕਰੂਸ਼ੀਅਲ ਟੈਸਟ ਹੈਗਾ ਕਿਹੜਾ ਕੈਂਡੀਡੇਟ ਜਿਹੜਾ ਇਹਨਾਂ ਦਾ ਅੱਗੇ ਜਾਂਦਾ ਹੈਗਾ ਆ। ਸੋ ਹਜੇ ਤੱਕ ਫਾਈਨਲ ਇਲੈਕਸ਼ਨ ਰਿਜ਼ਲਟ ਨਹੀਂ ਆਣੇ ਸ਼ੁਰੂ ਹੋਏ, ਈਵਨ ਦੋ ਪੋਲ ਜਿਹੜੀ ਉਹਨਾਂ ਦੀ ਕਲੋਜ਼ ਹੋ ਚੁੱਕੀ ਹੈਗੀ ਆ। ਪੋਲ ਜਿਹੜੇ ਪ੍ਰੋਗਰੈਸਿਵ ਅਬਦੁਲ ਐਲ ਸਾਈਦ ਆ, 41 ਸਾਲਾਂ ਦਾ ਸਾਬਕਾ ਪਬਲਿਕ ਹੈਲਥ ਆਫੀਸ਼ੀਅਲ ਆ, ਲੀਡ ਕਰ ਰਿਹਾ ਸੀ ਇਸ ਪੋਲ ਦੇ ਵਿੱਚ ਅਗੇਂਸਟ ਉਹਦੇ ਜਿਹੜੇ ਮੋਡਰੇਟ ਰਾਈਵਲ ਹੈਗੀ ਆ ਹੈਲੀ ਸਟੀਵਨਸ, ਜੋ ਕਿ 43 ਸਾਲਾਂ ਦੀ US ਰਿਪਰੈਜ਼ੈਂਟੇਟਿਵ ਆ। ਸੋ ਉਹ ਕਾਂਗਰਸ ਦੇ ਵਿੱਚ ਆਲਰੇਡੀ ਜਿਹੜੀ ਹੈਗੀ ਆ। $40 ਮਿਲੀਅਨ ਮਨੀ ਜਿਹੜਾ ਆ ਆਊਟਸਾਈਡ ਇਸ ਦੇ ਉੱਤੇ ਸਪੈਂਡ ਕੀਤਾ ਗਿਆ। ਐਲ ਸਾਈਦ ਨੂੰ ਬਹੁਤ ਸਾਰੇ ਜਿਹੜੇ ਪ੍ਰੋਗਰੈਸਿਵ ਸਪੋਰਟ ਕਰਦੇ, ਰੋ ਖੰਨਾ, ਬਰਨੀ ਸੈਂਡਰਸ ਕਾਫੀ ਜ਼ਿਆਦਾ ਜਿਹੜੇ ਸਪੋਰਟ ਕਰ ਰਹੇ ਸੀ। ਸੋ ਦੇਖਦੇ ਆ ਜਦੋਂ ਇਲੈਕਸ਼ਨ ਦੇ ਰਿਜ਼ਲਟਸ ਆਉਂਦੇ ਆ ਤੇ ਉਹ ਤੋਂ ਬਾਅਦ ਫਿਰ ਜਿਹੜੇ ਦੋਨਾਂ ਚੋਂ ਕੋਈ ਕੈਂਡੀਡੇਟ ਹੋਊਗਾ, ਉਹ ਤੋਂ ਬਾਅਦ ਫਿਰ ਰਿਪਬਲਿਕਨ ਜੋ ਨੋਮੀਨੇਟ ਕਰੂਗੇ ਕਿਸੇ ਨੂੰ, ਤੇ ਫਿਰ ਨਵੰਬਰ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਣੀਆਂ ਹੈਗੀਆਂ ਤਦ ਪਤਾ ਚੱਲੂਗਾ ਵੀ ਕਿਹੜਾ ਜਿਹੜਾ ਸੀਟ ਅੱਗੇ ਲੈ ਕੇ ਜਾਂਦਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਬੰਦੇ ਨੂੰ ਆਰਮਡ ਜੋ ਹਥਿਆਰਾਂ ਦੇ ਨਾਲ, ਜਿਸ ਦੇ ਕੋਲ ਇੱਕ ਹਥਿਆਰ ਸੀਗਾ, ਉਸ ਨੂੰ ਟਰੰਪ ਹੋਣਾ ਦੇ ਗੋਲਫ ਕੋਰਸ ਦੇ ਨਜ਼ਦੀਕ ਤੋਂ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਵਿਜ਼ਿਟ ਕਰਨਾ ਆ ਇੱਥੇ ਉਹਨਾਂ ਦੇ ਕੈਲੀਫੋਰਨੀਆ ਦੇ ਗੋਲਫ ਕੋਰਸ ਦੇ ਉੱਤੇ। ਜਿਹੜੇ ਅਧਿਕਾਰੀ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੇ ਇਸ ਦੀ ਜਿਹੜੀ ਜਾਣਕਾਰੀ ਦਿੱਤੀ। 38 ਸਾਲਾ ਜਨੀਨ ਜੌਨ ਟੀਲ ਨਾਂ ਦਾ ਜਿਹੜਾ ਬੰਦਾ, ਉਸ ਦੇ ਕੋਲ ਇੱਕ ਪਿਸਟਲ ਤੇ ਇਲੀਗਲ ਐਮੂਨੀਸ਼ਨ ਰੈਂਚੋ ਪਾਲੋਸ ਵਰਡੇ ਨਾਂ ਦੇ ਜਿਹੜਾ ਸ਼ਹਿਰ ਆ, ਉਸ ਦੇ ਵਿੱਚ ਜਿਹੜਾ ਟਰੰਪ ਨੈਸ਼ਨਲ ਗੋਲਫ ਕੋਰਸ ਆ, ਉਸ ਦੇ ਨਜ਼ਦੀਕ ਤੋਂ ਗ੍ਰਿਫਤਾਰ ਕੀਤਾ ਗਿਆ ਆ। ਲਾਸ ਐਂਜਲਸ ਸ਼ੈਰਿਫ ਡਿਪਾਰਟਮੈਂਟ ਨੇ ਇਹ ਜਿਹੜਾ ਉਹ ਦੱਸਿਆ ਵੀ ਜਿਹੜੇ ਗੋਲਫ ਕੋਰਸ ਦੀ ਗਰਾਊਂਡ ਦੇ ਉੱਤੇ ਵਾਕਿੰਗ ਕਰਕੇ, ਤੁਰ ਕੇ ਜਿਹੜਾ ਉਹ ਓਬਜ਼ਰਵ ਕੀਤਾ ਜਿਹੜਾ ਹੋ ਗਿਆ ਸੀਗਾ ਵੀ ਇਹ ਤੁਰ ਰਿਹਾ ਆ, ਫੋਟੋਆਂ ਖਿੱਚ ਰਿਹਾ, ਵੀਡੀਓਜ਼ ਬਣਾ ਰਿਹਾ ਆ, ਤੇ ਜਿਹੜੇ ਸਿਕਿਉਰਿਟੀ ਪਲੈਨਿੰਗ ਐਕਟੀਵਿਟੀਜ਼ ਆ ਉਹਨਾਂ ਦੇ ਉੱਤੇ ਇਸ ਬੰਦੇ ਨੇ ਨਜ਼ਰ ਰੱਖੀ ਹੈਗੀ ਆ। ਇਹ ਜਿਹੜੀ ਗ੍ਰਿਫਤਾਰੀ ਆ ਬੀਤੇ ਐਤਵਾਰ ਕੀਤੀ ਗਈ ਆ, ਤੇ ਰਾਸ਼ਟਰਪਤੀ ਟਰੰਪ ਇਸ ਮੌਕੇ ਕੈਲੀਫੋਰਨੀਆ ਨੂੰ ਵਿਜ਼ਿਟ ਕਰ ਰਹੇ ਨੇ, ਤੇ ਰਿਪਬਲਿਕਨ ਪਾਰਟੀ ਦੀ ਫੰਡ ਰੇਜ਼ਿੰਗ ਡਿਨਰ ਇਹ ਇਸੇ ਕੋਰਸ ਦੇ ਉੱਤੇ ਜੋ ਹੋਣਾ ਆ ਅੱਜ ਹੋਣਾ ਆ, ਉਸ ਤੋਂ ਪਹਿਲਾਂ ਇਹ ਜਿਹੜੀ ਹੁਣ ਗ੍ਰਿਫਤਾਰੀ ਸਾਹਮਣੇ ਆਈ ਹੈਗੀ ਆ। ਟੀਲ ਦੇ ਉੱਤੇ ਚਾਰਜਿਸ ਲਾਏ ਗਏ ਆ, ਕੈਰਿੰਗ ਕੰਸੀਲਡ ਫਾਇਰ ਆਰਮ ਐਂਡ ਪੋਜੈਸ਼ਨ ਆਫ ਆਰਮਰ ਪੀਰਸਿੰਗ ਔਰ ਪ੍ਰੋਹਿਬਿਟਡ ਐਮੂਨੀਸ਼ਨ, ਵੀ ਇਦਾਂ ਦਾ ਅਸਲਾ ਉਹਦੇ ਕੋਲ ਸੀਗਾ ਵੀ ਜਿਸ ਦੇ ਨਾਲ ਬਖਤਰਬੰਦ ਗੰਡੀਆਂ ਨੂੰ ਵੀ ਭੇਜਿਆ ਜਾ ਸਕਦਾ ਹੈਗਾ ਆ। ਸੋ ਸ਼ੈਰਿਫ ਡਿਪਾਰਟਮੈਂਟ ਨੇ ਜਿਹੜਾ ਇਹ ਕਿਹਾ ਵੀ ਪਲੇਨ ਕਲੋਥ ਜਿਹੜੇ ਫੈਡਰਲ ਏਜੰਟਸ ਆ, ਉਹਨਾਂ ਦੇ ਦੁਆਰਾ ਇਸ ਨੂੰ ਦੇਖ ਕੇ ਸ਼ੱਕ ਜਿਹੜਾ ਹੋਇਆ, ਤੇ ਉਹਨਾਂ ਨੇ ਲੋਕਲ ਅਧਿਕਾਰੀਆਂ ਨੂੰ ਇਸ ਦੀ ਜਿਹੜੀ ਉਹ ਜਾਣਕਾਰੀ ਦਿੱਤੀ। ਪੁਲਿਸ ਨੇ ਜਦ ਇਸ ਨੂੰ ਕਨਫਰੰਟ ਕੀਤਾ ਤਾਂ ਇਹ ਜਿਹੜਾ ਉਹ ਦੇਖਿਆ ਗਿਆ ਵੀ ਇਹ ਤਾਂ ਪਹਿਲਾਂ ਵੀ ਇੱਕ ਰੈਂਚੋ ਪਾਲੋਸ ਵਰਡੇਜ਼ ਦੇ ਵਿੱਚ ਹੋਈ ਰੋਬਰੀ ਦੇ ਵਿੱਚ ਲੜਿੰਦਾ ਹੈਗਾ ਆ। ਸੋ ਇਹ ਕਾਫੀ ਅਮੀਰ ਇਲਾਕਾ ਜਿਹੜਾ ਉਹ ਮੰਨਿਆ ਜਾਂਦਾ ਆ।
ਜਿਹੜੇ ਇਹਦੇ ਸੀਨਿਕ ਕਲਿਪਸ ਤੇ ਜਿਹੜੀਆਂ ਹਿਲਸ ਦੇ ਲਈ ਇਹ ਮਸ਼ਹੂਰ ਹੈਗਾ ਆ। 16 ਰਾਉਂਡ ਮੈਗਜ਼ੀਨ ਹਾਲੋ ਪੁਆਇੰਟ ਐਮੂਨੇਸ਼ਨ ਜਿਹੜੀ ਇਸ ਦੇ ਕੋਲੋਂ ਬਾਅਦ ਦੇ ਵਿੱਚ ਨਾਲ ਬਰਾਮਦ ਹੋਈ ਆ ਤੇ ਇਸ ਨੂੰ ਟਰੰਪ ਹੋਣਾ ਦੇ ਗੋਲਫ ਕੋਰਸ ਤੋਂ ਨਜ਼ਦੀਕ ਤੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਆਪਾਂ 2-3 ਦਿਨਾਂ ਤੋਂ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ। ਜਿਹੜੀ ਇਨ ਐਂਡ ਆਊਟ ਦੇ ਵਿੱਚ ਸ਼ੂਟਿੰਗ ਹੋਈ ਸੀ ਆਈਡਾਹੋ 'ਚ, ਹੁਣ ਇਹ ਪਤਾ ਚੱਲਿਆ ਵੀ ਜਿਹੜੇ 3 ਜਣਿਆਂ ਦੀ ਮੌਤ ਹੋਈ ਸੀ, ਤਿੰਨਾਂ 'ਚੋਂ 2 ਜਣੇ ਕੈਲੀਫੋਰਨੀਆ ਦੇ ਰਹਿਣ ਵਾਲੇ ਸੀ। ਕੱਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਇੱਕ ਬੀਬੀ ਜਿਹੜੀ ਆ ਉਹ ਸਟਾਕਟਨ ਦੀ ਰਹਿਣ ਵਾਲੀ ਸੀ ਤੇ ਉਹ ਮੈਨੇਜਰ ਸੀ ਇੱਕ ਤਰ੍ਹਾਂ ਨਾਲ, ਉੱਥੇ ਟ੍ਰੇਨ ਕਰਨ ਗਈ ਸੀ ਜਿਹੜਾ ਨਵਾਂ ਸਟੇਸ਼ਨ ਸੀ ਟਵਿਨ ਫਾਲਸ ਆਈਡਾਹੋ, ਜਿੱਥੇ ਇੱਕ ਬੇਵਕੂਫ ਨੇ ਗੋਲੀਆਂ ਚਲਾ ਕੇ 3 ਜਣਿਆਂ ਨੂੰ ਜਿਹੜਾ ਮਾਰ ਦਿੱਤਾ ਤੇ ਸ਼ਾਰਡ ਵਿਲੀਅਮਸ ਬਾਅਦ ਦੇ ਵਿੱਚ ਹੁਣ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਤੇ ਉਹਦੀ ਵੀ ਜਿਹੜੀ ਮੌਤ ਹੋ ਗਈ ਸੀ। 3 ਜਣਿਆਂ ਦੀ ਜਿਹੜੀ ਉੱਥੇ ਮੌਤ ਹੋਈ ਸੀ ਤੇ 23 ਸਾਲਾਂ ਦੀ ਸਟਾਕਟਨ ਦੀ ਨੇਟਿਵ ਐਸ਼ਲੇ ਗੈਰੀਵੇ ਉਹ ਜੋ 3 ਜਣੇ ਮਰੇ ਆ ਉਹਨਾਂ ਚੋਂ ਇੱਕ ਜਣੀ ਇੱਕ ਉਹ ਸੀ ਜੋ ਫੈਮਿਲੀ ਨੇ ਕਨਫਰਮ ਕੀਤਾ ਤੇ ਕਹਿੰਦੇ ਵੀ ਇਨ ਐਂਡ ਆਊਟ EMPLOYEE ਸੀਗੀ ਸਟਾਕਟਨ ਦੀ ਤੇ ਟਵਿਨ ਫਾਲਸ ਦੇ ਵਿੱਚ ਵਰਕਰਸ ਨੂੰ ਟ੍ਰੇਨ ਕਰਨ ਗਈ ਹੋਈ ਸੀਗੀ। ਇਸੇ ਤਰ੍ਹਾਂ ਇੱਕ ਹੋਰ ਜਿਹੜਾ ਬੰਦਾ ਸੀ ਉਹ ਵੀ ਜਿਹੜਾ ਕੈਲੀਫੋਰਨੀਆ ਦਾ ਰਹਿਣ ਵਾਲਾ ਸੀਗਾ। ਸੋ ਇਨ ਐਂਡ ਆਊਟ ਦੀ ਪ੍ਰੈਜ਼ੀਡੈਂਟ ਲਿੰਸੀ ਸਨਾਈਡਰ ਨੇ ਕਿਹਾ ਵੀ ਅਸੀਂ ਬਹੁਤ ਦੁਖੀ ਹਾਂ ਤੇ ਸਾਡਾ ਜਿਹੜਾ EMPLOYEE ਆ ਕਸਟਮਰ ਨੂੰ ਬਚਾਉਂਦਾ ਹੋਇਆ ਉਹਦੀ ਜਿਹੜੀ ਮੌਤ ਆ ਹੋ ਗਈ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, US ਦੀ ਮਿਲਟਰੀ ਨੇ ਕਹਿੰਦੇ ਵੀ ਤਕਰੀਬਨ 80% ਜਿਹੜੇ ਮਿਜ਼ਾਈਲ ਇੰਟਰਸੈਪਟਰਸ ਆ ਉਹਨਾਂ ਦੀ ਵਰਤੋਂ ਕਰ ਲਈ ਹੈਗੀ ਆ। ਜਿਹੜੇ ਕਮਾਂਡਰਸ ਹੈਗੇ ਨੇ ਫੌਜ ਦੇ ਵਿੱਚ ਉਹਨਾਂ ਨੇ ਇਸ ਦੇ ਬਾਰੇ ਪ੍ਰਤੀ ਚੇਤਾਵਨੀ ਦਿੱਤੀ ਆ। ਕਹਿੰਦੇ ਵੀ ਬਹੁਤ ਹੀ ਗੰਭੀਰ ਰੂਪ ਦੇ ਵਿੱਚ ਆંકੜਾ ਇਹਨਾਂ ਇੰਟਰਸੈਪਟਰਸ ਦਾ ਘਟ ਚੁੱਕਾ ਹੈ, ਡੇਂਜਰਸਲੀ ਲੋ। US ਮਿਲਟਰੀ ਨੇ ਕਹਿੰਦੇ ਵੀ ਐਗਜ਼ੌਸਟ ਕਰ ਦਿੱਤੇ ਆ ਈਰਾਨ ਦੇ ਨਾਲ ਚੱਲ ਰਹੀ ਜਿਹੜੀ ਇਸ ਲੜਾਈ ਦੇ ਵਿੱਚ। ATACMS ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮਸ ਦੇ ਜਿਹੜੀਆਂ ਇਹ ਮਿਜ਼ਾਈਲਸ ਆ ਉਹਨਾਂ ਦੀ ਵਰਤੋਂ ਜਿਹੜੀ ਆ ਕਾਫੀ ਵੱਡੇ ਪੱਧਰ ਦੇ ਉੱਤੇ ਕੀਤੀ ਜਾ ਚੁੱਕੀ ਆ। ਸੈਂਟਰ ਫਾਰ ਸਟ੍ਰੈਟੇਜਿਕ ਇੰਟਰਨੈਸ਼ਨਲ ਸਟੱਡੀਜ਼ ਐਸਟੀਮੇਟ ਕਰਦਾ ਹੈ ਵੀ US ਦੇ ਕੋਲ ਤਕਰੀਬਨ 2200 ਪੈਟਰੀਓਟ ਜਿਹੜਾ ਸਭ ਤੋਂ ਮਾਡਰਨਾਈਜ਼ਡ ਵੇਰੀਐਂਟ ਆ, 452 ਥਾਰਡ ਮਿਜ਼ਾਈਲਸ ਸਟਾਕ ਪਾਈਲ ਦੇ ਵਿੱਚ ਸੀਗੀਆਂ ਈਰਾਨ ਵਾਰ ਸ਼ੁਰੂ ਹੋਣ ਤੋਂ ਪਹਿਲਾਂ। ਗਲਫ ਦੇ ਜਿਹੜੇ ਐਲਾਈਜ਼ ਆ ਉਹਨਾਂ ਨੇ ਵੀ ਮੁੜ ਦੁਬਾਰਾ ਇਹ ਜਿਹੜੀਆਂ ਚਿੰਤਾਵਾਂ ਮੋਹਰੇ ਲਿਆਂਦੀਆਂ ਆ ਵੀ 에ਅਰ ਡਿਫੈਂਸ ਸਿਸਟਮ ਦੇ ਵਿੱਚ ਉਹਨਾਂ ਨੂੰ ਸ਼ਾਰਟੇਜ ਦਾ ਸਾਹਮਣਾ ਕਰਨਾ ਜਿਹੜਾ ਉਹ ਪੈ ਰਿਹਾ ਆ। ਈਰਾਨ ਵਾਲੇ ਲਗਾਤਾਰ ਰਿਟੈਲੀਏਟ ਕਰ ਰਹੇ ਆ ਜਦੋਂ ਵੀ ਅਮਰੀਕਾ ਵਾਲੇ ਉਹਨਾਂ ਦੇ ਉੱਤੇ ਹਮਲਾ ਕਰ ਰਹੇ ਆ। ਹੋਰ ਵੀ ਬਹੁਤ ਸਾਰੇ ਮੁਲਕ US ਦੇ 에ਅਰ ਡਿਫੈਂਸ ਸਿਸਟਮਸ ਦੇ ਉੱਤੇ ਡਿਪੈਂਡੈਂਟ ਹੈਗੇ ਆ ਤੇ ਸਟਾਕ ਪਾਈਲ ਦੀ ਸ਼ਾਰਟੇਜ ਦੇ ਕਰਕੇ ਉਹ ਵੀ ਮੁਲਕ ਇਸ ਟਾਈਮ ਸ਼ਸ਼ੋਪੰਚ ਆ ਵੀ ਉਹਨਾਂ ਦਾ ਆਉਣ ਵਾਲੇ ਸਮੇਂ 'ਚ ਕੀ ਬਣੇਗਾ ਜਾਂ ਉਧਰੋਂ ਉਹਨਾਂ ਦੀਆਂ ਮਿਜ਼ਾਈਲਸ ਕਿਤੇ ਵਾਪਸ ਨਾ ਬੁਲਾ ਲਈਆਂ ਜਾਣ। ਇਦਾਂ ਦੀਆਂ ਪਹਿਲਾਂ ਰਿਪੋਰਟਸ ਹੋਰ ਮੁਲਕਾਂ ਤੋਂ ਆਈਆਂ ਸੀਗੀਆਂ। US ਆਰਮੀ ਨੇ ਇਹ ਵੀ ਕਿਹਾ ਵੀ ਵਰਚੁਅਲੀ ਆਲ ਵੀ ਤਕਰੀਬਨ ਸਾਰੀਆਂ ਜਿਹੜੀਆਂ ਹਾਈਲੀ ਐਕੂਰੇਟ ਲੌਂਗ ਰੇਂਜ ਸਰਫੇਸ ਟੂ 에ਅਰ ਵੈਪਨਸ ਆ ਇਸ ਕੌਨਫਲਿਕਟ ਦੇ ਵਿੱਚ ਵਰਤੀਆਂ ਜਿਹੜੀਆਂ ਉਹ ਜਾ ਚੁੱਕੀਆਂ ਹੈਗੀਆਂ। ਕਹਿੰਦੇ ਵੀ ਵਰਚੁਅਲੀ ਆਲ ਯਾਨੀ ਕਿ ਆਲਮੋਸਟ ਸਾਰੀਆਂ ਦੀਆਂ ਸਾਰੀਆਂ ਇਹ ਵਰਤੀਆਂ ਜਿਹੜੀਆਂ ਜਾ ਚੁੱਕੀਆਂ। ਇਹ ਜਿਹੜੀਆਂ ਲੇਟੈਸਟ ਰੀਸੈਂਟ ਜਿਹੜੀਆਂ ਇੰਟਰਨਲ ਪੈਂਟਾਗਨ ਦੀਆਂ ਰਿਪੋਰਟਸ ਆ ਉਹਦੇ ਨਾਲ ਸੰਬੰਧਿਤ ਜਿਹੜੇ ਸੋਰਸਿਸ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੇ ਖੁਲਾਸੇ ਆ ਉਹ ਹੁਣ ਕੀਤੇ ਹੈਗੇ ਆ। ਸੋ ਰੋਇਟਰਸ ਨੇ ਇਸ ਪ੍ਰਤੀ ਪਹਿਲਾਂ ਸਭ ਤੋਂ ਰਿਪੋਰਟ ਜਿਹੜਾ ਕੀਤਾ ਸੀਗਾ ਵੀ US ਦੀ ਜਿਹੜੀ ਲੌਂਗ ਰੇਂਜ ਪ੍ਰੈਸੀਜਨ ਮਿਜ਼ਾਈਲਸ ਆ ਵੀ ਉਹਨਾਂ ਨੂੰ ਲੈ ਕੇ ਜਿਹੜੀ ਚਿੰਤਾ ਆ ਉਹ ਚੱਲ ਰਹੀ ਆ। ਸੋ ਇਹ ਵੀ ਇੱਕ ਕਾਰਨ ਹੋ ਸਕਦਾ ਜਿਸ ਕਰਕੇ ਟਰੰਪ ਹੋਣਾ ਨੇ ਪਿਛਲੇ ਤਕਰੀਬਨ 1 ਵੀਕ ਤੋਂ ਈਰਾਨ ਦੇ ਉੱਤੇ ਮੁੜ ਦੁਬਾਰੇ ਹਮਲੇ ਜਿਹੜੇ ਆ ਉਹ ਨਹੀਂ ਕੀਤੇ ਹੈਗੇ ਕਿਉਂਕਿ ਮਿਊਨੀਸ਼ਨਸ ਦੀਆਂ ਸ਼ਾਰਟੇਜਸ ਦਾ ਸ਼ਾਇਦ ਅਮਰੀਕਨ ਫੌਜ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਜੀ, ਸੈਕਰਾਮੈਂਟੋ ਏਰੀਏ ਦੇ ਕੁਝ ਜਿਹੜੇ ਹਸਪਤਾਲ ਆ ਉਹ ਟੌਪ ਦੇ ਵਿੱਚ ਆਏ ਹੈਗੇ ਆ। US ਨਿਊਜ਼ ਤੇ ਵਰਲਡ ਰਿਪੋਰਟ ਨੇ ਨਵਾਂ ਡਾਟਾ ਜਿਹੜਾ ਜਾਰੀ ਕੀਤਾ ਹੈ ਜਿਹਦੇ ਵਿੱਚ ਇਹ ਆਨਰ ਰੋਲ ਕਰਕੇ ਇੱਕ ਰਿਪੋਰਟ ਪਬਲਿਸ਼ ਕੀਤੀ ਗਈ ਆ 20 ਜਿਹੜੇ ਬੈਸਟ ਹਸਪੀਟਲਸ ਆ ਮੁਲਕ ਦੇ ਵਿੱਚ, ਪੂਰੇ ਅਮਰੀਕਾ ਦੇ ਵਿੱਚ, ਤੇ ਬੈਸਟ ਰੀਜਨਲ ਹਸਪੀਟਲਸ ਕਿਹੜੇ ਆ ਉਹਨਾਂ ਦੀ ਵੀ ਜਿਹੜੀ ਲਿਸਟ ਆ ਜਾਰੀ ਕੀਤੀ ਗਈ ਆ। ਪੂਰੇ ਕੈਲੀਫੋਰਨੀਆ ਦੇ ਵਿੱਚ 70 ਜਿਹੜੇ
ਬੈਸਟ ਓਰੀਜਨਲ ਹਸਪੀਟਲਸ ਆਏ ਆ 2026 ਤੇ 2027 ਦੀ ਜਿਹੜੀ ਰੈਂਕਿੰਗ ਆ। ਟੈਕਸਸ ਵਿੱਚ 38 ਤੇ ਫਲੋਰੀਡਾ ਦੇ ਵਿੱਚ 32। ਕਿੰਨੇ ਜਿਹੜੇ ਹਸਪੀਟਲਸ ਹੈਗੇ ਆ ਉਹਨਾਂ ਨੇ ਵਧੀਆ ਜਿਹੜਾ ਰੇਟਿੰਗ ਉਹਨਾਂ ਦੀ ਆਈ ਆ, ਜਿਹਦੇ ਵਿੱਚ ਸੀਡਰ ਸਿਨਾਈ ਮੈਡੀਕਲ ਸੈਂਟਰ ਲਾਸ ਐਂਜਲਸ ਜੋ ਆ ਉਹ ਪਹਿਲੇ ਨੰਬਰ ਤੇ ਆਇਆ, ਸਟੈਨਫੋਰਡ ਹੈਲਥ ਕੇਅਰ ਸਟੈਨਫੋਰਡ ਹਸਪੀਟਲ 2 ਤੇ, ਯੂਸੀ ਸੈਂਡੀਗੋ ਹੈਲਥ ਲਾ ਹੋਇਆ, ਹਿਲਕ੍ਰੈਸਟ ਤੇ ਅਰਨ ਕੈਂਪਸ ਮੈਡੀਕੇਅਰ ਸੈਂਟਰ, ਉਹ ਤੋਂ ਬਾਅਦ UCLA ਰੀਗਨ ਮੈਡੀਕਲ ਸੈਂਟਰ, UCSF ਹੈਲਥ, UCSF ਮੈਡੀਕਲ ਸੈਂਟਰ, ਇਹ 5 ਟੌਪ ਦੇ ਵਿੱਚ ਆਏ ਹੈਗੇ ਆ। ਸੈਕਰਾਮੈਂਟੋ ਏਰੀਆ ਦੇ ਵਿੱਚ UC ਜਿਹੜਾ ਡੇਵਿਸ ਮੈਡੀਕਲ ਸੈਂਟਰ ਆ ਉਹ ਨੰਬਰ 1 ਆਇਆ, ਸਟਰ ਮੈਡੀਕਲ ਸੈਂਟਰ ਨੰਬਰ 2 ਤੇ ਉੱਤੇ, ਤੇ ਸਟਰ ਜਿਹੜਾ ਰੋਜ਼ਵੈਲ ਮੈਡੀਕਲ ਸੈਂਟਰ ਰੋਜ਼ਵੈਲ ਨੰਬਰ 4 ਤੇ ਕਾਈਜ਼ਰ ਦਾ ਜਿਹੜਾ ਸੈਕਰਾਮੈਂਟੋ ਉਹ ਨੰਬਰ 6 ਦੇ ਉੱਤੇ ਆਇਆ ਹੈਗਾ ਆ। ਸੋ ਰੇਟਿੰਗ ਵਗੈਰਾ ਜ਼ਰੂਰ ਆਪਣੇ ਜਿਹੜੇ ਹਸਪੀਟਲਸ ਹੁੰਦੇ ਆ, ਡਾਕਟਰਸ ਆ, ਉਹਨਾਂ ਦੀ ਚੈੱਕ ਕਰਿਆ ਕਰੋ। ਸੋ ਇਹ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆਪਾਂ ਦਿੱਤੀ ਹੈ ਸੈਕਰਾਮੈਂਟੋ ਬੀ ਨੇ ਅੱਜ ਪਬਲਿਸ਼ ਕੀਤੀ ਹੈਗੀ ਆ, ਤੇ ਇਹ ਵੱਡੀ ਆਰਗੇਨਾਈਜੇਸ਼ਨ ਆ ਜਿਹੜੀ US ਨਿਊਜ਼ ਤੇ ਵਰਲਡ ਰਿਪੋਰਟ ਹੈਗੀ ਆ, ਉਹ ਲੋਕਾਂ ਤੋਂ ਗੱਲਬਾਤ ਕਰਕੇ ਡਾਟਾ ਇਕੱਠਾ ਕਰਕੇ ਰਿਜ਼ਲਟ ਜਿਹੜੇ ਆ ਉਹ ਦਿੰਦੇ ਹੈਗੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਿਤਨਯਾਹੂ ਇਜ਼ਰਾਈਲੀ ਪ੍ਰਾਈਮ ਮਿਨਿਸਟਰ, ਉਸਨੇ ਇਹ ਕਿਹਾ ਆ ਵੀ ਇਜ਼ਰਾਈਲ ਵਾਲੇ ਗਾਜ਼ਾ ਚੋਂ ਬਾਹਰ ਨਹੀਂ ਜਾਣਗੇ ਜਿੰਨੀ ਦੇਰ ਤੱਕ ਹਮਾਸ ਵਾਲਿਆਂ ਨੂੰ ਟੋਟਲੀ ਤੇ ਕੰਪਲੀਟਲੀ ਡਿਸਆਰਮ ਨਹੀਂ ਕਰ ਦਿੱਤਾ ਜਾਂਦਾ। ਸੋ ਇਹ ਜਿਹੜਾ ਆ ਬੈਂਜਾਮਿਨ ਨਿਤਨਯਾਹੂ ਨੇ ਅੱਜ ਐਲਾਨ ਕੀਤਾ ਹੈਗਾ ਆ। ਹਮਾਸ ਵਾਲਿਆਂ ਦੇ ਨਾਲ ਡੀਲ ਤੈਅ ਹੋਣ ਵਾਲੀ ਆ ਤੇ ਕਹਿੰਦੇ ਵੀ ਇੱਕ ਅਨਾਉਂਸ ਵੀ ਕੀਤੀ ਗਈ ਸੀ ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ, ਪਰ ਉਸ ਦੇ ਉਲਟ ਹੁਣ ਇਜ਼ਰਾਈਲ ਵਾਲੇ ਪੁਸ਼ਬੈਕ ਕਰ ਰਹੇ ਹੈਗੇ ਆ। ਸੋ ਨਿਤਨਯਾਹੂ ਦਾ ਇਹ ਜਿਹੜੇ ਬਿਆਨ ਆ, ਇਹਦੇ ਨਾਲ ਟਰੰਪ ਹੁਣਾਂ ਦੇ ਲਈ ਸਥਿਤੀ ਜਿਹੜੀ ਉਹ ਕਸੂਤੀ ਇਸ ਗੁਣੋਂ ਜਿਹੜੀ ਉਹ ਬਣ ਸਕਦੀ ਆ, ਵੀ ਕਿਉਂਕਿ ਉਹ ਕਹਿ ਰਹੇ ਆ ਵੀ ਹਮਾਸ ਵਾਲੇ ਮੰਨ ਗਏ ਆ ਵੀ ਅਸੀਂ ਡਿਸਆਰਮ ਹੋ ਜਾਾਂਗੇ ਤੇ ਇਜ਼ਰਾਈਲ ਵਾਲੇ ਉੱਥੋਂ ਚਲੇ ਜਾਣ, ਪਰ ਹੁਣ ਇਜ਼ਰਾਈਲ ਵਾਲੇ ਇਸ ਗੱਲ ਦੇ ਉੱਤੇ ਅੜੇ ਆ ਵੀ ਨਹੀਂ, ਪਹਿਲੋਂ ਸਾਰਿਆਂ ਨੂੰ ਡਿਸਆਰਮ ਕਰੋ, ਇਹਨਾਂ ਦੇ ਕੋਲ ਕੋਈ ਵੀ ਹਥਿਆਰ ਨਾ ਬਚੇ, ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਜਿਹੜੇ ਆ ਜੀ ਇੱਥੋਂ ਨਿਕਲਾਂਗੇ। ਸੋ ਐਗਰੀਮੈਂਟ ਇਹ ਕਹਿੰਦਾ ਆ ਵੀ ਜਿਹੜੇ ਹਮਾਸ ਵਾਲੇ ਆ ਆਪਣੀ ਡਿਸਆਰਮਿੰਗ ਆ ਉਹ ਸ਼ੁਰੂ ਕਰ ਦੇਣ ਤੇ ਇਜ਼ਰਾਈਲ ਵਾਲੇ ਆਪਣੀਆਂ ਸਟ੍ਰਾਈਕਸ ਆ ਉਹ ਰੋਕ ਦੇਣ ਤੇ 60% ਤਕਰੀਬਨ ਗਾਜ਼ਾ ਦੇ ਵਿੱਚੋਂ ਉਹ ਨਿਕਲ ਜਾਣ ਜਿਹਨੂੰ ਇਹ ਕੰਟਰੋਲ ਕਰਦੇ ਹੈਗੇ ਆ। ਸੋ ਅਕਤੂਬਰ ਦੇ ਵਿੱਚ ਜਿਹੜੀ ਇਹਨਾਂ ਦੇ ਦਰਮਿਆਨ ਹੋਈ ਸੀਜ਼ਫਾਇਰ ਐਗਰੀਮੈਂਟ ਆ, ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਪਲਾਨ ਆ ਐਗਰੀਮੈਂਟ ਆ ਉਹ ਸਾਹਮਣੇ ਆਇਆ ਹੈਗਾ ਸੀਗਾ। ਤੇ ਇਸ ਦੇ ਵਿੱਚ ਨਾਲ ਇਹ ਵੀ ਮੰਗ ਕੀਤੀ ਜਿਹੜੀ ਉਹ ਜਾ ਰਹੀ ਆ ਵੀ ਜਿਹੜੇ ਹੌਸਟੇਜਸ ਹੈਗੇ ਆ ਉਹਨਾਂ ਨੂੰ, ਜਿਹੜੇ ਬਕਾਇਆ ਹੌਸਟੇਜਸ ਆ, ਬਚੇ ਹੋਏ ਹੌਸਟੇਜਸ ਆ, ਉਹਨਾਂ ਨੂੰ ਵੀ ਜਿਹੜਾ ਉਹ ਛੱਡਿਆ ਜਿਹੜਾ ਹੋ ਜਾਵੇ। ਅਕਤੂਬਰ ਮਹੀਨੇ ਦੇ ਵਿੱਚ ਨਿਤਨਯਾਹੂ ਦੇ ਮੋਹਰੇ ਰੀ ਇਲੈਕਸ਼ਨ ਦੁਬਾਰਾ ਜਿਹੜੀ ਉਹ ਖੜੀ ਆ ਤੇ ਉਸ ਨੇ ਇਹ ਜਿਹੜਾ ਹੁਣ ਸਟੈਂਸ ਇਸ ਚੱਕਰ ਦੇ ਵਿੱਚ ਵੀ ਲਿਆ, ਜਿਹੜਾ ਕਹਿੰਦੇ ਵੀ ਹੋ ਸਕਦਾ ਆ ਵੀ ਆਪਣੀ ਜਿਹੜੀ ਕੁਰਸੀ ਆ ਉਸ ਨੂੰ ਬਚਾਉਣ ਖਾਤਰ ਵੀ ਪਹਿਲਾਂ ਹਮਾਸ ਵਾਲੇ ਡਿਸਆਰਮਾਮੈਂਟ ਕਰਨ, ਵੀ ਆਪਣੇ ਸਾਰੇ ਹਥਿਆਰ ਸੁੱਟ ਦੇਣ, ਛੱਡ ਦੇਣ, ਫਿਰ ਹੀ ਇਜ਼ਰਾਈਲੀ ਜਿਹੜੀਆਂ ਫੌਜਾਂ ਆ ਉਹ ਉੱਥੋਂ ਗਾਜ਼ਾ ਚੋਂ ਵਾਪਸ ਜਾਣਗੀਆਂ। ਜੀ, ਆ ਜਿਹੜਾ ਅਗਸਤ ਦਾ ਮਹੀਨਾ ਆ, ਇਹ ਇਸ ਮਹੀਨੇ ਦੇ ਵਿੱਚ ਸਕੂਲ ਲੱਗਣੇ ਸ਼ੁਰੂ ਹੋ ਜਾਣੇ ਆ ਮਹੀਨੇ ਦੇ ਐਂਡ ਤੱਕ, ਜਾਂ ਸੈਕੰਡ ਥਰਡ ਵੀਕ ਦੇ ਵਿੱਚ। ਸੋ ਬਹੁਤ ਸਾਰੀਆਂ ਜਿਹੜੀਆਂ ਪੁਲਿਸ ਡਿਪਾਰਟਮੈਂਟਸ ਆ ਉਹ ਕਹਿ ਰਹੀਆਂ ਵੀ ਜਿਹੜੇ ਡਰਾਈਵਰਸ ਆ ਬੜੇ ਸੇਫਲੀ ਡਰਾਈਵ ਕਰੋ, ਟੌਪ ਪ੍ਰਾਇੋਰਟੀ ਹੋਣੀ ਚਾਹੀਦੀ ਆ, ਕਿਉਂਕਿ 2 ਮਹੀਨੇ ਛੁੱਟੀਆਂ ਸੀਗੀਆਂ ਤੇ ਬੱਚੇ ਸਕੂਲ ਨਹੀਂ ਜਾਂਦੇ ਸੀ। ਸੋ ਹੁਣ ਬੈਕ ਟੂ ਸਕੂਲ ਸੇਫਟੀ ਮੰਥ ਹੈਗਾ ਆ, ਇਹਦੇ ਵਿੱਚ ਸਲੋ ਡਾਊਨ ਹੋਣਾ ਚਾਹੀਦਾ ਹੈਗਾ ਆ, ਸਪੀਡ ਲਿਮਿਟ ਜਿਹੜੀ ਆ ਉਹਨੂੰ ਪੂਰੀ ਫੋਲੋ ਕਰੋ, ਐਕਸਟਰਾ ਕੇਅਰਫੁਲ ਡਰਾਈਵ ਕਰੋ ਜੇ ਤੁਸੀਂ ਸਕੂਲ ਜ਼ੋਨ 'ਚ ਆ। ਯੂਬਾ ਸਿਟੀ ਏਰੀਆ ਦੀ ਜਿਹੜੀ ਪੁਲਿਸ ਆ ਉਹਨਾਂ ਦੇ ਸਰਜਨ ਡੇਵਿਡ ਕਰੋਜ਼, ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜੀ ਪੁਲਿਸ ਦੀ ਹਾਜ਼ਰੀ ਆ ਉਹ ਸਕੂਲਾਂ ਦੇ ਲਾਗੇ ਜ਼ਿਆਦਾ ਰੱਖਾਂਗੇ। ਸੋ ਕਈ ਲੋਕਾਂ ਨੂੰ ਜਿਹੜੀਆਂ ਟਿਕਟਾਂ ਵੀ ਮਿਲ ਸਕਦੀਆਂ ਹੈਗੀਆਂ। ਕਹਿੰਦੇ ਵੀ ਹਰ ਇੱਕ ਡਰਾਈਵਰ ਦਾ ਮੇਨ ਰੋਲ ਹੁੰਦਾ ਹੈਗਾ ਤਾਂ ਕਿ ਜਿਹੜੇ ਬੱਚੇ ਸੇਫ ਰਹਿਣ, ਸਲੋ ਕਰਕੇ ਚਲੋ, ਪੂਰਾ ਅਟੈਂਸ਼ਨ ਦਿਓ ਇਨ ਐਂਡ ਅਰਾਊਂਡ ਸਕੂਲ ਜ਼ੋਨਸ। ਸੋ ਕਹਿੰਦੇ ਵੀ ਸਾਡੀ ਸਾਰਿਆਂ ਦੀ ਜਿਹੜੀ ਇੱਕ ਤਰ੍ਹਾਂ ਨਾਲ ਰਿਸਪੌਂਸਿਬਿਲਿਟੀ ਆ ਤਾਂ ਕਿ ਜਿਹੜੇ ਬੱਚੇ ਆ ਉਹ ਜਦੋਂ ਸਕੂਲ ਨੂੰ ਜਾਣਾ ਆ ਜਾਂ ਸਕੂਲ ਤੋਂ ਵਾਪਸ ਘਰ ਨੂੰ ਆਉਣਾ ਹੈ ਉਹ ਸੇਫਲੀ ਜਿਹੜੇ ਜਾ ਸਕਣ। ਸੋ ਟਿਕਟਾਂ ਵੀ ਮਿਲ ਸਕਦੀਆਂ ਤੇ ਸਾਰਿਆਂ ਨੂੰ ਕੇਅਰਫੁਲ ਵੀ ਹੁਣ ਰਹਿਣਾ ਚਾਹੀਦਾ ਸਕੂਲ ਜ਼ੋਨ ਦੇ ਲਾਗੇ, ਕਿਉਂਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕਲਾਸਿਸ ਸ਼ੁਰੂ ਹੋ ਜਾਣੀਆਂ। ਜੀ,
ਸਦਰਨ ਕੈਲੀਫੋਰਨੀਆ ਦੀ ਐਡੀਸਨ ਕੰਪਨੀ ਦਾ ਇਕਵਿਪਮੈਂਟ ਆ ਉਸ ਦੇ ਉੱਤੇ ਦੋਸ਼ ਲਾਏ ਗਏ ਆ ਵੀ ਇਹਦੇ ਜਿਹੜੇ ਫਾਲਟੀ ਇਕਵਿਪਮੈਂਟ ਦੇ ਕਰਕੇ ਹੀ 2025 ਦੀ ਜਿਹੜੀ ਈਟਨ ਫਾਇਰ ਆ ਉਹ ਲੱਗੀ ਸੀ। ਇਸ ਈਟਨ ਫਾਇਰ ਦੇ ਵਿੱਚ ਤਕਰੀਬਨ 19 ਜਾਣਿਆਂ ਦੀ ਮੌਤ ਹੋਈ ਸੀ। 9400 ਤੋਂ ਵੱਧ ਘਰ ਤੇ ਜਿਹੜੇ ਬਿਜ਼ਨੈਸਸ ਆ ਉਹ ਸੜ ਕੇ ਸਵਾਹ ਹੋ ਗਏ ਸੀਗੇ। ਕਹਿੰਦੇ ਵੀ ਇਹ ਚੰਗਿਆੜੇ ਇੱਕ ਆਈਡਲ ਟਰਾਂਸਮਿਸ਼ਨ ਟਾਵਰ ਜੋ ਕਿ ਸਦਰਨ ਕੈਲੀਫੋਰਨੀਆ ਐਡੀਸਨ ਦੇ ਕੋਲ ਸੀਗਾ, ਉਹ ਤੋਂ ਚੰਗਿਆੜਿਆਂ ਤੋਂ ਬਾਅਦ 'ਚ ਇਹ ਅੱਗ ਫੈਲੀ ਸੀਗੀ। ਤਕਰੀਬਨ 1 ਮਹੀਨਾ ਲੱਗਾ ਫਾਇਰ ਫਾਈਟਰਸ ਨੂੰ ਇਸ ਈਟਨ ਫਾਇਰ ਨੂੰ ਬੁਝਾਉਣ ਦੇ ਲਈ। 22 ਸਕੁਅਰ ਮੀਲ ਦੇ ਵਿੱਚ ਇਹ ਅੱਗ ਫੈਲੀ, 19 ਜਾਣਿਆਂ ਦੀ ਮੌਤ ਹੋਈ ਤੇ 9400 ਜਿਹੜੇ ਬਿਜ਼ਨੈਸਿਸ ਤੇ ਘਰ ਆ ਉਹ ਨੁਕਸਾਨੇ ਗਏ ਸੀਗੇ। ਸੋ ਇਹ ਕਾਉਂਟੀ ਦੀ ਆਪਣੀ ਜਿਹੜੀ ਰਿਪੋਰਟ ਆ ਉਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈਗੀ ਆ। ਕੈਥਲੀਨ ਡਨ ਲੀਵੀ ਇਹ ਸਪੋਕਸਪਰਸਨ ਹੈਗੇ ਨੇ ਸਦਰਨ ਕੈਲੀਫੋਰਨੀਆ ਐਡੀਸਨ ਦੇ। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇਹ ਕਾਉਂਟੀ ਦੀ ਰਿਪੋਰਟ ਮਿਲ ਚੁੱਕੀ ਹੈ ਤੇ ਇਸ ਮੌਕੇ ਉਸ ਨੂੰ ਉਹ ਰਿਵਿਊ ਕਰ ਰਹੇ ਹੈਗੇ ਆ। 18 ਮਹੀਨੇ ਦੀ ਟੋਟਲ ਜਾਂਚ ਤੋਂ ਬਾਅਦ ਦੇ ਵਿੱਚ ਥੋਰੋ ਰਿਵਿਊ ਕਹਿੰਦੇ ਵੀ ਸਾਰੇ ਐਵੀਡੈਂਸ ਦਾ ਕੀਤਾ ਗਿਆ। ਇਲੈਕਟ੍ਰੀਕਲ ਤੇ ਮੈਟਲਰਜੀਕਲ ਐਕਸਪਰਟਸ ਆ ਉਹਨਾਂ ਨੂੰ ਜਿਹੜਾ ਉਹਨਾਂ ਨੇ ਲਿਆਂਦਾ ਤੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਕਨਕਲੂਡ ਜਿਹੜਾ ਉਹ ਕੀਤਾ ਗਿਆ ਵੀ ਜਿਹੜੀ ਵਾਈਲਡ ਫਾਇਰ ਕਨਫਲੈਗਰੇਸ਼ਨ ਹੈਗੀ ਆ ਉਹ ਇਲੈਕਟ੍ਰੀਕਲ ਆਰਚਿੰਗ ਇਵੈਂਟਸ ਜੋ ਕਿ ਆਊਟ ਆਫ ਸਰਵਿਸ ਸਦਰਨ ਕੈਲੀਫੋਰਨੀਆ ਐਡੀਸਨ ਦਾ ਜਿਹੜਾ ਟਾਵਰ ਆ ਜਿਹਨੂੰ ਆਈਡਲ ਟਰਾਂਸਮਿਸ਼ਨ ਟਾਵਰ ਵੀ ਜਿਹੜਾ ਉਹ ਦੱਸਿਆ ਗਿਆ ਆ ਵੀ ਉਤੋਂ ਇਹ ਚੰਗਿਆੜੇ ਜਿਹੜੇ ਉਹ ਫੈਲੇ ਹੈਗੇ ਆ। ਇਹ ਜਿਹੜੀ ਰਿਪੋਰਟ ਆ ਲਾਸ ਐਂਜਲਸ ਕਾਉਂਟੀ ਆਰਸਨ ਫਾਇਰ ਇਨਵੈਸਟੀਗੇਸ਼ਨ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਐਂਡ ਫਾਇਰ ਪ੍ਰੋਟੈਕਸ਼ਨ ਜਾਂ ਕੈਲ ਫਾਇਰ ਉਹਨਾਂ ਦੇ ਨਾਲ ਸਾਂਝੇ ਤੌਰ ਤੇ ਮਿਲ ਕੇ ਜਿਹੜੀ ਉਹ ਬਣਾਈ ਗਈ ਆ, ਜਿਸ ਦੇ ਵਿੱਚ ਸਦਰਨ ਕੈਲੀਫੋਰਨੀਆ ਐਡੀਸਨ ਦੇ ਉਸ ਟਰਾਂਸਮਿਸ਼ਨ ਜਿਹੜੀ ਟਾਵਰ ਆ ਉਸ ਦੇ ਉੱਤੇ ਦੋਸ਼ ਜਿਹੜੇ ਲੱਗੇ ਆ ਵੀ ਉੱਥੋਂ ਹੀ ਚੰਗਿਆੜਿਆਂ ਤੋਂ ਈਟਨ ਫਾਇਰ ਫੈਲੀ ਸੀਗੀ। ਜੀ, ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਪੁਲਿਸ ਨੇ ਕਾਫੀ ਜਿਹੜੇ ਕੈਮਰੇ ਆ ਉਹ ਸਟਰੀਟ ਦੇ ਉੱਤੇ ਲਾਏ ਹੋਏ ਆ, ਜਿਹੜੇ 4-ਵੇ ਸਟਾਪ ਆ ਜਾਂ ਤੇ ਕਹਿੰਦੇ ਵੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਕਰਕੇ ਉਹਨਾਂ ਨੇ 6 ਤੋਂ 7 ਜਿਹੜੇ ਆ DUI ਸਟਾਪ ਵੀ ਲਾਏ ਸੀ। ਜੇਕਬ ਡੇਵਿਡਸਨ ਜੋ ਹੈਗੇ ਆ ਇੱਕ ਇੰਡੀਪੈਂਡੈਂਟ ਮੀਡੀਆ ਗਰੁੱਪ ਦੇ, ਤੇ ਕਾਫੀ ਲੋਕਾਂ ਨੂੰ ਜਿਹੜੀਆਂ ਟਿਕਟਾਂ ਵੀ ਮਿਲੀਆਂ ਹੈਗੀਆਂ ਆ। ਸੋ ਕਹਿੰਦੇ ਵੀ ਸੋਬਰ ਵਾਕ ਕਰਾਈ ਜਾਂਦੀ ਹੈਗੀ ਆ ਜਦੋਂ ਆਫੀਸਰ ਨੂੰ ਕੋਈ ਸ਼ੱਕ ਪੈ ਜਾਏ ਕਿ ਹਾਂ ਇਹ ਡਰੰਕ ਹੋ ਸਕਦਾ ਹੈਗਾ। ਤੇ ਹੁਣ ਪੂਰਾ ਜ਼ੋਰ ਕਹਿੰਦੇ ਵੀ ਟਿਕਟਾਂ ਦੇਣ ਤੇ ਲੱਗਾ ਹੋਇਆ ਹੈ। ਕਰਨ ਕਾਉਂਟੀ ਦੀ ਐਵਰੇਜ ਜਿਹੜੀ 4000 DUI ਅਰੈਸਟ ਈਚ ਈਅਰ ਆ, ਬਹੁਤ ਵੱਡਾ ਨੰਬਰ ਆ। 4000 DUI ਅਰੈਸਟ ਹਰ ਸਾਲ। ਤੇ ਕਹਿੰਦੇ ਵਨ ਆਫ ਦਾ ਟੌਪ 10 ਸਿਟੀਜ਼ ਆ ਨੇਸ਼ਨ ਦੇ ਵਿੱਚ DUI ਅਰੈਸਟ ਦੇ ਵਿੱਚ ਜੋ ਬੇਕਰਸਫੀਲਡ ਹੈਗੀ ਜੀ। ਇੱਕ ਪਬਲਿਕ ਸੇਫਟੀ ਅਧਿਕਾਰੀ ਨਿਊਯਾਰਕ ਸਟੇਟ ਪੁਲਿਸ ਡਿਪਾਰਟਮੈਂਟ ਦੇ ਲਈ ਉਸ ਨੂੰ ਹੁਣ ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਵਿੱਚ ਅਟੈਂਪਟਡ ਮਰਡਰ ਦੇ ਚਾਰजेस ਵੀ ਸ਼ਾਮਲ ਹੈਗੇ ਆ। ਗੈਂਗ ਰਿਲੇਟਡ ਸ਼ੂਟਿੰਗ ਦੇ ਵਿੱਚ ਜੋ ਨਿਊਯਾਰਕ ਸਿਟੀ 'ਚ ਵਾਪਰੀ ਸੀ ਉਸ ਦੇ ਵਿੱਚ ਇਸ ਜਿਹੜੇ ਪਬਲਿਕ ਸੇਫਟੀ ਅਧਿਕਾਰੀ ਆ ਉਸ ਦਾ ਮੁੰਡਾ ਜਿਹੜਾ ਉਹ ਸ਼ਾਮਲ ਸੀਗਾ ਤੇ ਇਹਨੇ ਬਾਅਦ ਦੇ ਵਿੱਚ ਇਹ ਆਪਣੇ ਮੁੰਡੇ ਨੂੰ ਇਸ ਸ਼ੂਟਿੰਗ ਤੋਂ ਬਾਅਦ ਭਜਾਉਣ ਦੇ ਵਿੱਚ ਮਦਦ ਕੀਤੀ ਸੀ। ਜੈਨੀਫਰ ਲੈਕਾਰਡ ਇਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਜੂਨ ਮਹੀਨੇ ਦੇ ਵਿੱਚ ਬ੍ਰੌਂਕਸ ਇਲਾਕੇ 'ਚ ਹੋਈ ਸ਼ੂਟਿੰਗ ਦੇ ਬਾਬਤ। ਮਾਊਂਟ ਵਰਨਨ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਗੈਟਵੇ ਡਰਾਈਵਰ ਦੇ ਤੌਰ ਦੇ ਉੱਤੇ ਇਸ ਬੀਬੀ ਨੇ ਆਪ ਭੂਮਿਕਾ ਨਿਭਾਈ ਆ ਆਪਣੇ ਮੁੰਡੇ ਨੂੰ ਇੱਥੋਂ ਜਿਹੜਾ ਭਜਾਉਣ ਦੇ ਲਈ। ਮਾਊਂਟ ਵਰਨਨ ਪੁਲਿਸ ਡਿਪਾਰਟਮੈਂਟ ਪਬਲਿਕ ਸੇਫਟੀ ਡਿਪਾਰਟਮੈਂਟ ਦੇ ਵਿੱਚ 49 ਸਾਲਾ ਲੈਕਰਡ ਕੰਮ ਕਰਦੀ ਆ ਡਿਪਟੀ ਕਮਿਸ਼ਨਰ ਆਫ ਵੈਲਨੈਸ ਦੇ ਅਹੁਦੇ ਦੇ ਉੱਤੇ। ਇਸ ਚਾਰजेस ਤੋਂ ਬਾਅਦ ਉਸ ਨੂੰ ਤੁਰੰਤ ਅਹੁਦੇ ਤੋਂ ਲਾ ਦਿੱਤਾ ਗਿਆ ਤੇ ਉਸ ਦੀ ਜਿਹੜੀ ਨੌਕਰੀ ਆ ਉਹ ਕੈਂਸਲ ਕਰ ਦਿੱਤੀ ਗਈ, ਉਸ ਨੂੰ ਫਾਇਰ ਕਰ ਦਿੱਤਾ ਗਿਆ ਹੈਗਾ ਆ। ਜਿਹੜੇ ਮਾਊਂਟ ਵਰਨਨ ਪੁਲਿਸ ਡਿਪਾਰਟਮੈਂਟ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਇਹ ਕਿਹਾ ਵੀ ਜਿਹੜੇ ਐਲੀਗੇਸ਼ਨ ਆ ਉਹਦੀਆਂ ਡਿਊਟੀਆਂ ਦੇ ਨਾਲ ਰਿਲੇਟਡ ਨਹੀਂ ਹੈਗੇ। ਜਿਹੜੇ ਮਾਊਂਟ ਵਰਨਨ ਪੁਲਿਸ ਡਿਪਾਰਟਮੈਂਟ ਦੇ ਨਾਲ ਜੋ ਉਦੋਂ ਇਹ ਕੰਮ ਕਰਦੀ ਆ
ਤੇ ਨਾ ਹੀ ਉਹਦਾ ਜਿਹੜਾ ਕੰਡਕਟ ਆ ਡਿਪਾਰਟਮੈਂਟ ਦੀਆਂ ਪਰਫਾਰਮੈਂਸ ਦੇ ਉੱਤੇ ਸ਼ਾਮਲ ਹੈਗਾ ਆ ਅਧਿਕਾਰਤ ਕੰਮਾਂ ਦੇ ਲਈ। ਪਰਸਨਲ ਲੈਵਲ ਦੇ ਉੱਤੇ ਇੰਡੀਵਿਜੂਅਲ ਤੌਰ ਦੇ ਉੱਤੇ ਆਪਣੇ 20 ਸਾਲਾ ਮੁੰਡੇ ਚੇਜ਼ ਲੈਕਰਡ ਨੂੰ ਭਜਾਉਣ ਦੇ ਵਿੱਚ ਅਟੈਂਪਟਡ ਮਰਡਰ ਤੋਂ ਬਾਅਦ ਚ ਗੈਂਗ ਵਾਇਲੈਂਸ ਤੋਂ ਬਾਅਦ ਚ ਉਸ ਨੂੰ ਗੈਟਵੇ ਡਰਾਈਵਰ ਦੇ ਤੌਰ ਦੇ ਉੱਤੇ ਉਹਦੀ ਮਦਦ ਕਰਨ ਦੇ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਆ। ਇਸ ਬੀਬੀ ਦੇ ਉੱਤੇ attempted murder, attempted assault, criminal possession of a firearm, conspiracy and reckless endangerment ਦੇ ਜਿਹੜੇ ਚਾਰजेस ਆ NYPD ਦੇ ਦੁਆਰਾ ਲਗਾਏ ਗਏ ਹੈਗੇ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੇ ਆ ਤੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ, ਇੰਡੀਆ ਦੇ 95 ਰੁਪਏ ਤੇ 8 ਪੈਸੇ, ਪਾਕਿਸਤਾਨ ਦੇ 277 ਰੁਪਏ ਤੇ 40 ਪੈਸੇ। ਜਿਹੜਾ ਜੀ ਜੇ ਆਪਾਂ ਮਾਰਕੀਟ ਦੇ ਬਾਰੇ ਦੱਸਦੇ ਜਾਈਏ ਵੀ ਕੀ ਅੱਜ ਮਾਰਕੀਟ ਦਾ ਹਾਲ ਰਿਹਾ ਤਾਂ ਡਾਓ ਜੋਨ ਅੱਜ 900 ਤੇ 7 ਪੁਆਇੰਟ ਤਕਰੀਬਨ 0.25% ਵਧਿਆ 54,000 ਤੇ 86 ਦੇ ਉੱਤੇ ਬੰਦ ਹੋਇਆ। S&P 136 ਪੁਆਇੰਟ ਵੱਧ ਕੇ 7736 ਦੇ ਉੱਤੇ ਬੰਦ ਹੋਇਆ। ਨੈਸਡੈਕ 671 ਪੁਆਇੰਟ ਵੱਧ ਕੇ 26,584 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4100 ਤੇ $38 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $75 ਪ੍ਰਤੀ ਬੈਰਲ। 10 ਈਅਰ ਯੀਲਡ 4.62% ਜਿਹੜੀ ਉਹ ਰਹੀ। ਤੇ ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 63,950 ਤੇ ਅਥੀਰੀਅਮ $1861 ਦੇ ਬਰਾਬਰ ਚੱਲ ਰਿਹਾ ਹੈ ਜੀ। ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।